ਨਿਤਿਸ਼ ਕੌਸ਼ਲ ਨਾਂ ਦਾ ਜਿਹੜਾ ਬੰਦਾ ਆ, ਉਹ ਹੁਣ FBI ਦੀ ਮੋਸਟ ਵਾਂਟਡ ਲਿਸਟ ਦੇ ਵਿੱਚ ਉਸਦਾ ਨਾਮ ਆਇਆ ਹੋਇਆ ਆ। ਇਹ ਕੋਈ ਕਹਿ ਲਓ ਵੀ ਕੋਈ ਮਾਣ ਵਾਲੀ ਗੱਲ ਤਾਂ ਨਹੀਂ ਆ, ਪਰ FBI ਇਹ ਕਹਿ ਰਿਹਾ ਵੀ ਜਿਹੜਾ ਰੈਕੇਟੀਅਰ ਇਨਫਲੂਐਂਸ ਤੇ ਕਰਪਟ ਆਰਗੇਨਾਈਜੇਸ਼ਨ ਕੌਨਸਪੀਰੇਸੀ ਦੇ ਵਿੱਚ ਨਿਤਿਸ਼ ਕੌਸ਼ਲ ਜਿਹੜਾ ਨਾਂ ਦਾ ਜਿਹੜਾ ਬੰਦਾ ਆ, ਉਹ ਇਸ ਟਾਈਮ ਇਨਵੋਲਵ ਆ। ਤੇ ਅਮਰੀਕਾ ਦੀ ਜਿਹੜੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਆ, ਉਸ ਦੇ ਲਈ ਮੋਸਟ ਵਾਂਟਡ ਹੈਗਾ ਆ। ਕਹਿੰਦੇ ਵੀ ਬਰਥ ਡੇਟ ਇਹਦੀ 2000 ਦੀ ਜਿਹੜੀ ਉਹ ਦੱਸੀ ਜਾਂਦੀ ਆ, ਤੇ ਭਾਰਤੀ ਮੂਲ ਦਾ ਜਿਹੜਾ ਉਹ ਹੈਗਾ। ਕਹਿੰਦੇ ਵੀ ਟਰਾਂਸਨੈਸ਼ਨਲ ਕ੍ਰਿਮੀਨਲ ਆਰਗੇਨਾਈਜੇਸ਼ਨ ਭਗਵਾਨਪੁਰੀਆ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਦੇ ਨਾਲ ਜਿਹੜਾ ਇਹ ਜੁੜਿਆ ਦੱਸਿਆ ਜਾਂਦਾ ਹੈ। ਇਹ ਜਿਹੜੀ FBI ਦੀ ਵੈਬਸਾਈਟ ਦੇ ਉੱਤੇ ਜਿਹੜਾ ਉਹ ਪਾਇਆ ਗਿਆ ਹੈਗਾ ਆ। ਸੋ ਕਹਿੰਦੇ ਵੀ ਇਹ ਇੰਡੀਆ ਦੇ ਵਿੱਚ ਆਪਰੇਟ ਕਰਦਾ ਰਿਹਾ ਪੰਜਾਬ 'ਚ, ਤੇ ਹੁਣ ਇਹ ਆਪਰੇਟ ਨਾਲ ਕਰਦਾ ਰਿਹਾ ਇੱਥੇ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਤੇ ਹੋਰ ਕਈ ਥਾਵਾਂ ਦੇ ਉੱਤੇ। 25 ਜੂਨ ਨੂੰ ਫੈਡਰਲ ਜੱਜ ਦੇ ਦੁਆਰਾ ਇੱਕ ਅਰੈਸਟ ਵਾਰੰਟ ਇਸ ਦੇ ਉਲਟ ਇਸ਼ੂ ਕਰ ਦਿੱਤਾ ਗਿਆ ਹੈਗਾ। ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ LA ਦੇ ਜਿਹੜੇ ਉਹ ਵਿੱਚੋਂ ਰੈਕੇਟੀਅਰ ਇਨਫਲੂਐਂਸਡ ਐਂਡ ਕਰਪਟ ਆਰਗੇਨਾਈਜੇਸ਼ਨ ਕੌਨਸਪੀਰੇਸੀ ਦੇ ਅਧੀਨ ਜਿਹੜਾ ਕਹਿੰਦੇ ਵੀ ਇਹ ਆ ਰਿਹਾ ਆ। ਕਹਿੰਦੇ ਵੀ ਇਹਦੇ ਉੱਤੇ ਕਈ ਤਰੀਕੇ ਦੇ ਜਿਹੜੇ ਚਾਰਜਸ ਜਾਂ ਸ਼ੱਕ ਆ ਵੀ ਇਹਨੇ ਇਦਾਂ ਦੇ ਕ੍ਰਾਈਮ ਕੀਤੇ ਹੋ ਸਕਦੇ, ਜਿਨ੍ਹਾਂ 'ਚ ਮਰਡਰ, ਕਿਡਨੈਪਿੰਗ, ਡਰੱਗ ਟ੍ਰੈਫਿਕਿੰਗ, ਐਕਸਟੋਰਸ਼ਨ, ਵੈਪਨ ਟ੍ਰੈਫਿਕਿੰਗ, ਮਨੀ ਲਾਂਡਰਿੰਗ ਤੇ ਹਿਊਮਨ ਸਮਗਲਿੰਗ ਦੇ ਜਿਹੜੇ ਚਾਰਜਸ ਆ ਉਹ ਇਸ ਦੇ ਉਲਟ ਹੋ ਸਕਦੇ ਆ। ਤੇ ਕਹਿੰਦੇ ਵੀ ਇਹ ਆਰਗੇਨਾਈਜੇਸ਼ਨ ਜੱਗੂ ਭਗਵਾਨਪੁਰੀਆ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਉਸ ਦਾ ਇੱਕ ਇਹ ਮੈਂਬਰ ਜਿਹੜਾ ਉਹ ਹੈਗਾ ਆ, ਤੇ ਉਹਦੇ ਬਿਹਾਫ ਦੇ ਉੱਤੇ ਜਿਹੜਾ ਆ ਉਹ ਇੱਥੇ ਵਾਇਲੈਂਸ ਦੇ ਐਕਟ ਆ ਉਹ ਕੈਰੀ ਕਰ ਰਿਹਾ ਸੀਗਾ। ਕਹਿੰਦੇ ਵੀ ਇਸ ਨੂੰ ਖਤਰਨਾਕ ਮੰਨਿਆ ਜਿਹੜਾ ਹੋ ਜਾਵੇ, ਆਰਮਡ ਐਂਡ ਡੇਂਜਰਸ ਐਂਡ ਐਨ ਅਸਕੇਪ ਰਿਸਕ, ਵੀ ਇਹ ਭੱਜਣ ਦਾ ਜਿਹੜਾ ਹੋਊਗਾ। ਕਹਿੰਦੇ ਵੀ ਜੇ ਤੁਹਾਨੂੰ ਕਿਸੇ ਨੂੰ ਇਸ ਦੇ ਬਾਰੇ ਕੋਈ ਪਤਾ ਆ ਤੇ ਆਪਣੇ ਲੋਕਲ FBI ਆਫਿਸ ਦੇ ਨਾਲ, ਅਮਰੀਕਨ ਐਮਬੈਸੀ ਦੇ ਨਾਲ, ਕੌਂਸੂਲੇਟ ਦੇ ਨਾਲ ਉੱਥੇ ਸੰਪਰਕ ਕਰੋ, ਜਾਂ tips.fbi.gov ਦੇ ਉੱਤੇ ਵੀ ਇਨਫੋਰਮੇਸ਼ਨ ਤੁਸੀਂ ਦੇ ਸਕਦੇ ਹੋ, ਜਾਂ ਇਹਨਾਂ ਦੀ ਅਨੋਨਿਮਸ ਟਿਪ ਲਾਈਨ ਦੇ ਉੱਤੇ ਇਨਫੋਰਮੇਸ਼ਨ ਦੇ ਸਕਦੇ ਆ। ਜੇ ਇਹਨਾਂ ਨੇ ਹਰਜੋਤ ਸਿੰਘ ਜੀ FBI ਦੀ, ਅਮਰੀਕਨ ਐਮਬੈਸੀ ਤੇ ਕੌਂਸੂਲੇਟ ਦੀ ਗੱਲ ਕੀਤੀ ਆ, ਇਹਦਾ ਮਤਲਬ ਵੀ ਉਹ ਭਾਰਤ ਦੇ ਵਿੱਚ ਬੈਠੇ ਜਿਹੜੇ ਲੋਕ ਆ, ਪੰਜਾਬ 'ਚ ਬੈਠੇ ਲੋਕ ਆ, ਉਹਨਾਂ ਨੂੰ ਵੀ ਕਹਿ ਰਹੇ ਆ ਵੀ ਜੇ ਤੁਹਾਨੂੰ ਉੱਥੇ ਵੀ ਤੁਹਾਨੂੰ ਲੱਗਦਾ ਵੀ ਉਹ ਭੱਜ ਕੇ ਵੀ ਜੇ ਗਿਆ ਹੋਵੇ ਜਾਂ ਉੱਥੇ ਵੀ ਹੋਵੇ ਤਾਂ ਵੀ ਤੁਹਾਨੂੰ ਜ਼ਰੂਰ ਦੱਸੋ, ਕਿਉਂਕਿ ਆਪਾਂ ਦੇਖ ਰਹੇ ਹੈਗੇ ਆ ਵੀ ਜਿਸ ਤਰੀਕੇ ਦੇ ਨਾਲ ਵੀ ਇਹਨਾਂ ਨੇ ਜਿਹੜਾ ਆਪਰੇਸ਼ਨ ਹਾਰਡਬਾਲ ਕੀਤਾ ਹੈ, ਉਸ ਤੋਂ ਬਾਅਦ 'ਚ ਇਹਨਾਂ ਗੈਂਗਸਟਰਸ ਦੇ ਉੱਤੇ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਕਿ ਭਾਰਤ ਦੀ ਸਰਕਾਰ ਦੀ ਸ਼ਹਿ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ, ਉਸ ਨੂੰ ਇਹਨਾਂ ਨੇ ਨੱਥ ਪਾਉਣੀ ਸ਼ੁਰੂ ਕੀਤੀ ਆ। ਇੱਥੋਂ ਤੱਕ ਕਿ ਜਿਹੜੀ ਹਵਾਲਗੀ ਆ ਉਹ ਵੀ ਲੈਣ ਦੇ ਵੱਲ ਨੂੰ ਜਿਹੜਾ ਸਰਕਾਰੀ ਕਦਮ ਆ ਉਹ ਅਮਰੀਕਾ ਦੀ ਸਰਕਾਰ ਵਧਾਉਣਾ ਸ਼ੁਰੂ ਕਰ ਰਹੀ ਹੈਗੀ ਆ। ਜੀ।